ਹਾਂਜੀ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਜਿੱਦਾਂ ਗੱਲਬਾਤ ਚੱਲ ਰਹੀ ਹੈ ਜੀ, ਬੜੀ ਵੈਸਟ ਪੋਜੀਸ਼ਨ ਆਉਣ ਵਾਲੀ ਹੈ ਇਸ ਕੰਮ ਦੀ। ਤੁਸੀਂ ਇਹ ਦੇਖੋ, ਹਰ ਚੀਜ਼ ਕੋਸਟਲੀ ਹੈ। ਤੁਸੀਂ ਮਕੈਨਿਕ ਕੋਲ ਜਾਂਦੇ ਹੋ, ਤੁਹਾਡੀ ਛੇਲਾਂ ਨੂੰ ਤਿਆਰ ਹੈ, ਟਾਇਰਾਂ ਵਾਲੇ ਕੋਲ ਜਾਓ, ਕਿਸੇ ਕੋਲ ਜਾਓ। ਕੱਲ ਮੈਂ ਕੋਈ ਲੋਡ ਬੁੱਕ ਕੀਤਾ, ਮੇਰੀ ਅਪਾਇੰਟਮੈਂਟ 11 ਵਜੇ ਦੀ ਸੀ ਅਨਲੋਡਿੰਗ ਦੀ, ਤੇ ਮੈਂ ਉਹਨੂੰ ਕਿਹਾ ਵੀ ਸ਼ੁੱਕਰਵਾਰ ਦਾ ਲੋਡ ਹੈ ਤੇ ਸ਼ਾਮ ਦੀ 3-4 ਵਜੇ ਦੀ ਅਪਾਇੰਟਮੈਂਟ ਬਣਾ ਦੇਈ। ਉਹ ਕਹਿੰਦੀ ਕੋਈ ਗੱਲ ਨਹੀਂ, ਬਣਾ ਦਿੰਦੀ ਆ। ਦੁਬਾਰਾ ਮੈਂ ਕਾਲ ਕੀਤੀ, ਰੇਟਨ ਕੋਗਨਿਸ਼ਨ ਦੇਖੀ ਤੇ ਉੱਤੇ 12 ਵਜੇ ਦੀ। ਮੈਂ ਕਿਹਾ ਮੈਂ ਤਾਂ ਨਹੀਂ ਕਰ ਸਕਦਾ। ਤੇ ਮੈਂ ਕਿਹਾ ਇਹਦਾ ਕੀ ਕਰੇਗਾ, ਲੇਟ ਫੀਸ ਲੱਗੇਗੀ? ਕਹਿੰਦੀ ਹਾਂ ਲੱਗੇਗੀ। ਮੈਂ ਕਿਹਾ ਕੌਣ ਪੇ ਕਰੇਗਾ? ਕਹਿੰਦੀ ਤੂੰ ਪੇ ਕਰੇਗੀ। ਮੈਂ ਕਿੰਨੇ ਆ? ਕਹਿੰਦੀ ਇਹ ਨਹੀਂ ਮੈਨੂੰ ਪਤਾ। ਮੈਂ ਕਾਲ ਕੀਤੀ ਸ਼ਿਪਰ ਨੂੰ, ਉਹਨੂੰ ਪੁੱਛਿਆ ਮੈਂ ਕਿਹਾ ਕਿੰਨੇ ਪੈਸੇ? ਕਹਿੰਦੀ $317 ਪਰ ਲੇਟ ਫੀ। ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਨ ਸੈੱਟ ਕੀਤਾ ਕ੍ਰਾਈਟੇਰੀਆ ਕਿ $317 ਲੇਟ ਫੀਸ ਚਾਰਜ ਕਰਨਗੇ। 6 ਘੰਟੇ ਉੱਥੇ 7 ਘੰਟੇ ਬਿਠਾਉਣ ਤੋਂ ਬਾਅਦ $1 ਦੇਣ ਨੂੰ ਇਹ ਮਰ ਜਾਂਦੇ ਆ, ਤੇ ਜੇ ਲੈਣਾ ਹੋਵੇ ਤਾਂ $317 ਇਹ ਕੀ ਜਸਟੀਫਾਈ ਹੈ? ਰਮਨ ਜੀ, ਇਸ ਬਾਰੇ ਕੋਈ ਥੋੜੀ ਜਿਹੀ ਦੱਸਣਾ। ਔਰ ਦੂਸਰੀ ਗੱਲ, ਰੇਟਾਂ ਦਾ ਇਹ ਹਾਲ ਹੈ। ਲਵਲੈਂਡ ਕੋਲੋਰਾਡੋ ਤੋਂ ਕੱਲ ਲੋਡ ਇੱਕ ਪੁੱਛ ਰਿਹਾ ਸੀ ਮੈਂ, ਕਹਿੰਦਾ $1900, ਔਰ ਮੈਂ ਉਹਦਾ ਖਰਚਾ ਲਗਾਇਆ $1200 ਦਾ ਖਰਚਾ, 1200-1300 ਦਾ ਆਉਣ ਵਾਲਾ ਉਹਦਾ ਖਰਚਾ ਹੈ। ਹੁਣ ਹਿਸਾਬ ਲਾ ਲਓ $1900 ਚ ਕੀ ਬਚਾਓਗੇ ਤੁਸੀਂ ਆ ਕੇ? ਜੀ ਬਿਲਕੁਲ। ਇਹ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਕਿੰਨੇ ਇਹ ਫੀਸ ਸੈੱਟ ਕੀਤੀ ਆ, ਲੇਟ ਫੀਸ ਕਿਹਨੇ ਕੀਤੀ ਆ, ਕੀ ਹੋਇਆ? ਜਦੋਂ ਆਪਾਂ ਪਹਿਲੀ ਗੱਲ ਆ, ਆਪਾਂ ਬ੍ਰੋਕਰ ਕਾਂਟਰੈਕਟ ਕਰਦੇ ਹੈਗੇ ਆ। ਬ੍ਰੋਕਰ ਕਾਂਟਰੈਕਟ ਦੇ ਵਿੱਚ ਉਹਨਾਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ, ਸਾਰਾ ਕੁਝ ਲਿਖਿਆ ਹੁੰਦਾ। ਸੈਕਿੰਡ ਟਾਈਮ ਜਦੋਂ ਉਹ ਆਪਾਂ ਨੂੰ ਲੋਡ ਕਨਫਰਮੇਸ਼ਨ ਭੇਜਦੇ ਆ, ਲੋਡ ਕਨਫਰਮੇਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਉਹ ਕਿੰਨੇ ਪੈਸੇ ਚਾਰਜ ਕਰਨਗੇ ਜੇ ਤੁਸੀਂ ਲੇਟ ਹੁੰਦੇ ਆ, ਕੁਝ ਵੀ ਹੁੰਦੇ ਆ। ਪਰ ਅਸੀਂ ਹਰ ਵਾਰੀ ਉਹ ਚੀਜ਼ਾਂ ਸਾਰੀਆਂ ਤੇ ਸਾਈਨ ਕਰਕੇ 1 ਸੈਕਿੰਡ 'ਚ ਭੇਜ ਦਈਦਾ, ਪਰ ਅਸੀਂ ਕਦੀ ਆਪਣਾ ਕੈਰੀਅਰ ਕਾਂਟਰੈਕਟ ਨਹੀਂ ਭੇਜਿਆ ਬ੍ਰੋਕਰ ਨੂੰ ਵੀ ਜੇ ਤੂੰ ਮੈਨੂੰ ਲੇਟ ਕਰੇਗਾ ਤੇ ਮੈਂ ਇੰਨੇ ਪੈਸੇ ਚਾਰਜ ਕਰੂੰਗਾ। ਸੋ ਇਹ ਅਸੀਂ ਕਦੀ ਨਹੀਂ ਭੇਜਿਆ ਹੈਗਾ। ਇਸ ਕਰਕੇ ਇਹ ਜਿਹੜੀਆਂ ਫੀਸਾਂ ਹੈਗੀਆਂ ਇਹ ਸਾਨੂੰ ਦੇਖਣ ਨੂੰ ਮਿਲਦੀਆਂ, ਲੇਕਿਨ ਜਿਹੜਾ ਡਿਟੈਂਸ਼ਨ ਟਾਈਮ ਹੈਗਾ ਉਹ ਅਸੀਂ ਨਹੀਂ ਦੇਖ ਪਾ ਰਹੇ। ਸੋ ਇਸ ਡਿਟੈਂਸ਼ਨ ਟਾਈਮ ਦੇ ਉੱਤੇ ਵੀ ਹਰਜੋਤ ਭਾਜੀ ਜਿਹੜੀ ਆਪਣੀ ਇਸ ਵੇਲੇ ਬਹੁਤ ਜ਼ੋਰ ਸ਼ੋਰ ਦੇ ਨਾਲ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਗੱਲ ਚੱਲ ਰਹੀ ਹੈਗੀ ਆ, ਇੱਥੇ ਅਟੈਂਸ਼ਨ ਪੇ ਕੀਤੀ ਜਾ ਰਹੀ ਹੈਗੀ ਆ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਧਿਆਨ ਰੱਖਿਆ ਕਰੋ। ਜੇ ਤੁਸੀਂ ਕੈਰੀਅਰ ਕਨਫਰਮੇਸ਼ਨ ਸਾਈਨ ਕਰਦੇ ਆ ਜਾਂ ਬ੍ਰੋਕਰ ਦਾ ਪੈਕੇਟ ਸਾਈਨ ਕਰਦੇ ਆ, ਉਹਦੇ ਵਿੱਚ ਜਿਹੜੀਆਂ ਡੀਟੇਲਸ ਹੁੰਦੀਆਂ ਉਹ ਅਸੀਂ ਕਦੀ ਨਹੀਂ ਪੜ੍ਹਦੇ। ਸੋ ਇਸ ਕਰਕੇ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ। ਪਰ ਇਹ ਡੈਫੀਨੇਟਲੀ ਜੇ ਤੁਹਾਡੇ ਕੈਰੀਅਰ ਪੈਕੇਜ ਦੇ ਵਿੱਚ ਜਾਂ ਤੁਹਾਡੇ ਲੋਡ ਕਨਫਰਮੇਸ਼ਨ ਦੇ ਉੱਤੇ ਲੇਟ ਫੀਸ ਨਹੀਂ ਉਹਨਾਂ ਨੇ ਕੀਤੀ ਹੈਗੀ, ਡਿਸਕਲੋਜ਼ ਨਹੀਂ ਕੀਤੀ, ਫਿਰ ਤੁਹਾਨੂੰ ਚਾਰਜ ਕਰ ਰਹੇ ਆ, ਦੈਨ ਤੁਸੀਂ ਉਹਨੂੰ ਪ੍ਰੋਟੈਸਟ ਕਰ ਸਕਦੇ, ਦੈਨ ਤੁਸੀਂ ਉਹਨੂੰ ਫਾਈਟ ਕਰ ਸਕਦੇ ਆ। ਪਰ ਜੇ ਤੁਸੀਂ ਆਲਰੇਡੀ ਸਾਈਨ ਕੀਤਾ ਹੈ ਕੈਰੀਅਰ ਪੈਕੇਜ 'ਚ ਤੇ ਜਾਂ ਆਪਣੇ ਲੋਡ ਕਨਫਰਮੇਸ਼ਨ ਦੇ, ਫਿਰ ਤੁਸੀਂ ਉਹਨੂੰ ਪ੍ਰੋਟੈਸਟ ਛੇਤੀ ਕੀਤੇ ਹੋ, ਤੁਹਾਡਾ ਗੱਲ ਮੰਨੀ ਜਾਏਗੀ ਤੁਸੀਂ ਸਾਈਨ ਕੀਤੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਜਿਮੀ। ਹਾਂਜੀ ਭਾਜੀ, ਮੈਂ ਇਹ ਕਹਿਣਾ ਸੀ ਕਿ ਕੋਈ ਕੰਪਨੀਆਂ ਹੁਣ ਫਿਟਨੈਸ ਦਿਖਾਉਣ ਲੱਗ ਗਈਆਂ, ਕਿਉਂਕਿ ਹੁਣ ਜਾਂ ਤਾਂ ਵੈਸੇ ਹਜੇ ਮੇਰੀ ਕੰਪਨੀ ਕੋਲ 3 ਟਰੱਕ ਖੜੇ ਹੋਏ ਆ। ਮੈਨੂੰ ਸਮਝ ਨਹੀਂ ਆਉਂਦਾ ਹੈ 20-25 ਟਰੱਕ ਦੀ ਕੰਪਨੀ ਹੈ, ਜੋ ਕਿ ਮੈਂ ਇੱਥੇ ਰਹਾਂ ਕਿ ਨਾ ਰਹਾਂ। ਇਹ 2-3 ਵੀਕ ਹੀ ਹੋਏ ਆ। ਪ੍ਰੋਬਲਮ ਇਹੀ ਆ, ਮੈਨੂੰ ਸੇਫਟੀ ਦੇ ਨਾਲ ਪ੍ਰੋਬਲਮ ਆ। ਮੈਂ ਹੁਣ ਰੋਡ ਤੇ ਟ੍ਰੈਫਿਕ ਆ ਗਿਆ, ਮੈਂ ਔਨ ਡਿਊਟੀ ਪਾ ਲਈ, ਮੈਨੂੰ ਕਹਿੰਦਾ ਨਹੀਂ ਕਰ ਸਕਦਾ। ਉਹਨੂੰ ਮੈਂ ਲਿਖਤੀ ਦਿਖਾਇਆ ਕਿ ਆਹ ਲਾਅ ਆ, ਠੀਕ ਹੈ, ਇਹ ਲਾਅ ਕਿ ਮੈਂ ਔਨ ਡਿਊਟੀ ਪਾ ਸਕਦਾ ਆ, ਹਨਾ। ਉਹਨੂੰ ਇਹ ਨਹੀਂ ਪਤਾ, ਮੇਰੇ ਨਾਲ ਬਹਿਸ ਨਹੀਂ ਲਿਆ ਸੀ। ਚਲੋ ਇਹ ਤਾਂ ਹੋ ਗਈ ਗੱਲ ਖਤਮ। ਦੂਜੀ ਗੱਲ, ਹੁਣ ਮੈਨੂੰ ਉਹਨੂੰ ਪਰਸਨਲ ਕਲੀਨੀਅੰਸ ਹੀ ਨਹੀਂ ਦਿੱਤੀ। ਇਹ ਨਹੀਂ ਮੈਂ ਫਾਈਨ ਕਰ ਸਕਿਆ, ਰਿਸਟ੍ਰਿਕਟ ਤਾਂ ਕਰ ਸਕਦੇ ਆ, ਪਰ ਪਰਸਨਲ ਕਲੀਨੀਅੰਸ ਦੇਣੀ ਨਹੀਂ। ਅੱਧੀ ਰਾਤ ਨੂੰ ਮੈਂ ਕਿਹਨੂੰ ਉਠਾਊਂਗਾ ਜਦੋਂ ਮੈਨੂੰ ਲੋੜ ਐਮਰਜੈਂਸੀ ਪਈ, ਹਾਂ ਮੈਂ ਵਾਸ਼ਰੂਮ ਜਾਣਾ, ਮੈਂ ਜਾਂ ਮੈਨੂੰ ਨੀਂਦ ਆ ਗਈ, ਮੈਂ ਕਿਸੇ ਜਗ੍ਹਾ ਮੈਂ ਐਗਜ਼ਾਮਪਲ ਵੀ ਦਿੱਤੀ, ਨੀਂਦ ਆ ਗਈ ਮੈਨੂੰ ਕਿਸੇ ਟਾਈਮ, ਮੇਰੇ ਤਾਂ ਉਹਦਾ ਕੋਈ ਵਾਸ ਨਹੀਂ ਹੈਗਾ, ਮੈਂ ਲਾ ਕੇ ਕਿਤੇ ਵੀ ਸੋ ਗਿਆ, ਹੁਣ ਮੈਂ ਵਾਸ਼ਰੂਮ ਜਾਣਾ, ਫਿਰ ਉੱਥੇ ਮੈਂ ਕਿੱਦਾਂ ਜਾਵਾਂ, ਮੇਰੀ ਕਾਪੀ ਨਹੀਂ ਹੈਗੀ ਤੇ ਨਹੀਂ ਅੱਧੀ ਰਾਤ ਨੂੰ ਮੈਂ ਹੁਣ ਇਹ ਕਰ ਸਕਦੇ ਏਦਾਂ? ਮੈਂ ਤੁਹਾਡੇ ਮੇਰੇ ਲਈ ਕੀ ਸੁਜੈਸ਼ਨ ਆ? ਮੈਂ ਛੱਡ ਦਵਾਂ ਕੰਪਨੀ? ਜੇ ਵੈਸੇ ਮੈਨੂੰ ਰੂਲਸ ਤਾਂ ਪਸੰਦ ਸੀਗੇ, ਮੈਂ ਛੱਡਣਾ ਤਾਂ ਚਾਹੁੰਦਾ ਨਹੀਂ, ਦੱਸੋਗੇ ਥੋੜ੍ਹਾ ਜਿਹਾ?